ਵੇਖਣ ਵਾਲਿਆਂ ਨੂੰ ਆਖਾਂ ਕਿ ਜ਼ਿੰਦਗੀ ਦੇ ਵਿੱਚ ਜਿੰਨੀ ਸਾਦਗੀ ਹੋਵੇਗੀ ਉਨੀ ਤੁਹਾਡੀ ਜ਼ਿੰਦਗੀ ਖੁਸ਼ਗਵਾਰ ਹੋਵੇਗੀ। ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੀ ਸਾਦਗੀ ਹੈ ਤੁਸੀਂ ਓਡੇ ਹੀ ਪੁਰਸਕੂਨ ਹੋਵੋਗੇ। ਸਰ ਗੱਲ ਕਰਨੀ ਜਿਹੜੀ ਏ ਹਰ ਕਿਸੇ ਦੇ ਵੱਸ ਦਾ ਰੋਗ ਵੀ ਨਹੀਂ। ਅਮਾਨੁੱਲਾ ਅੱਲਾ ਉਹਨਾਂ ਨੂੰ ਜੰਨਤ ਨੂੰ ਨਸੀਬ ਫਰਮਾਵੇ। ਸਟੇਜ ਐਕਟਰ ਸਨ ਤੇ ਜਦੋਂ ਉਹ ਸਟੇਜ ਦੇ ਉੱਤੇ ਆਏ ਨਾ ਤੇ ਜਿਹੜੇ ਉਹ ਪਬਲਿਕ ਵੇਖਣ ਵਾਲੀ ਉਹਨਾਂ ਦੇ ਵਿੱਚ ਹੂਟਿੰਗ ਕਰਨ ਵਾਲੇ ਬੜੇ ਹੁੰਦੇ ਨੇ, ਵਿੱਚ ਕੋਈ ਗੱਲਬਾਤ ਕਰਦੇ ਨੇ, ਉਹ ਫਿਰ ਕੋਈ ਜਵਾਬ ਵੀ ਚੰਗਾ ਟਿਕਾ ਕੇ ਦਿੰਦੇ ਨੇ। ਉਹ ਜਦੋਂ ਪਬਲਿਕ ਦੇ ਵਿੱਚ ਬੰਦਾ ਬੋਲਿਆ ਨਾ ਤੇ ਅਮਾਨੁੱਲਾ ਨੇ ਉਹਨੂੰ ਆਖਿਆ ਤੈਨੂੰ ਬੜੀਆਂ ਉੱਥੇ ਗੱਲਾਂ ਹੁੰਦੀਆਂ ਨੇ ਪਈਆਂ, ਮੇਰੇ ਵਾਲੇ ਥਾਂ ਤੋਂ ਆ ਕੇ ਖਲੋਵੇਂ ਨਾ। ਉਹਨੇ ਪਹਿਲਾਂ ਆਖਿਆ ਇੱਥੇ ਆ ਕੇ ਮੇਰੇ ਵਾਲੇ ਥਾਂ ਜਿਹੜੇ ਮੈਂ ਝੌਂਸੇ ਪਿਆ ਚੂਪਣਾ ਤੂੰ ਚੂਪ ਲੈ। ਦੂਜੇ ਨੰਬਰ ਤੇ ਉਹਨੇ ਆਖਿਆ ਅਮਾਨੁੱਲਾ ਸਾਹਿਬ ਨੇ ਆਖਿਆ ਕਿ ਅਗਰ ਮੇਰੇ ਵਾਲੇ ਥਾਂ ਤੂੰ ਹੋਵੇਂ ਨਾ ਤੇ ਤੇਰੀ ਸ਼ਲਵਾਰ ਗਿੱਲੀ ਹੋਈ ਤੇ ਨਿਰਾ ਤਿੱਤ ਹੀ ਪਿਆ ਕਰੇ। ਜਿਹੜੇ ਕਮੈਂਟ ਕਰਨ ਵਾਲੇ ਨੇ, ਜਿਹੜੇ ਤਨਕੀਦ ਕਰਨ ਵਾਲੇ ਨੇ, ਉਹਨਾਂ ਨੂੰ ਕਦੀ ਗੱਲ ਕਰਨੀ ਪੈ ਜਾਵੇ ਨਾ ਜਾਂ ਇਸ ਸਟੇਜ ਦੇ ਉੱਤੇ ਉਹਨਾਂ ਨੂੰ ਬਹਿ ਕੇ ਤੇ ਬੋਲਣਾ ਪੈ ਜਾਵੇ, ਖਲੋਣਾ ਪੈ ਜਾਵੇ ਤੇ ਸਰ ਐਡਾ ਸੌਖਾ ਨਹੀਂ। ਬਾਕੀ ਫੇਰ ਵੀ ਮੈਂ ਉਹਨਾਂ ਨੂੰ ਬੜੀ ਦਾਤ ਦੇਣਾ ਕਿ ਮੈਨੂੰ ਉਹਨਾਂ ਤਨਕੀਦ ਕਰਨ ਵਾਲਿਆਂ ਨੇ ਹੀ ਅੱਗੇ ਲਿਆਂਦਾ। ਉਹ ਜਿੰਨਾ ਮੇਰੇ ਨਾਲ ਕਹਿੰਦੇ ਸਨ, ਜਿੰਨਾ ਤਨਕੀਦ ਕਰਦੇ ਸਨ, ਓਨਾ ਹੀ ਮੈਂ ਫਿਰ ਅੱਗੇ ਆਉਣਾ ਹਾਂ। ਵੈਸੇ ਵੇਖਣ ਵਾਲਿਆਂ ਨੂੰ ਇਹਦੇ ਨਾਲ ਹੀ ਮੈਂ ਇੱਕ ਪੈਗਾਮ ਦੇਣਾ ਚਾਹਾਂਗਾ ਕਿ ਜਦੋਂ ਵੀ ਸੋਚੋ ਵੱਡਾ ਸੋਚੋ, ਪਲਾਨ ਰੱਖੋ, ਵੱਡਾ ਪਲਾਨ ਰੱਖੋ। ਮਿਸਾਲ ਦੇ ਤੌਰ ਤੇ ਮੇਰੇ ਕੋਲ ਛੋਟੇ ਛੋਟੇ ਬੱਚੇ ਬਹਿੰਦੇ ਹੁੰਦੇ ਸਨ ਤੇ ਉਹਨਾਂ ਨੇ ਨਾ ਗੱਲਾਂ ਕਰਨੀਆਂ ਕਿ ਤੁਸੀਂ ਫਲਾਣੀ ਤਨਜ਼ੀਮ 'ਚ ਸ਼ਾਮਲ ਹੋਵੋ। ਮੈਂ ਨਾਂ ਨਹੀਂ ਲੈਣਾ ਚਾਹਾਂਗਾ ਤਨਜ਼ੀਮ ਦਾ। ਉਹਨਾਂ ਮੈਨੂੰ ਆਖਣਾ ਫਲਾਣੀ ਤਨਜ਼ੀਮ 'ਚ ਸ਼ਾਮਲ ਹੋਵੋ ਤੇ ਉਹ ਕੋਈ ਜ਼ਿਲ੍ਹੀ ਲੈਵਲ ਤੇ, ਤਹਿਸੀਲ ਲੈਵਲ ਤੇ ਛੋਟੀਆਂ ਮਤਲਬ ਕਿ ਉਹ ਆਪਣੀਆਂ ਨਾ ਉਹ ਰੱਖਦੇ ਸਨ ਤੇ ਉਹਨਾਂ ਮੈਨੂੰ ਆਖਣਾ ਕਰਨਾ ਕਿ ਤੁਸੀਂ ਵੀ ਸਾਡੀ ਇਸ ਤਨਜ਼ੀਮ 'ਚ ਸ਼ਾਮਲ ਹੋਵੋ। ਤੇ ਮੈਂ ਬੱਚਿਆਂ ਨੂੰ ਆਖਣਾ ਮੈਂ ਨਹੀਂ, ਤਹਿਸੀਲ ਲੈਵਲ ਤੇ, ਯੂਨੀਅਨ ਲੈਵਲ ਤੇ, ਜ਼ਿਲ੍ਹੀ ਲੈਵਲ ਤੇ ਨਹੀਂ ਸੋਚੀਦਾ, ਇੰਟਰਨੈਸ਼ਨਲ ਲੈਵਲ ਤੇ ਸੋਚੀਦਾ। ਉਹਨਾਂ ਬੱਚਿਆਂ ਹੱਸਣਾ ਕਰਨਾ ਮੇਰੀ ਇਸ ਗੱਲ ਦੇ ਉੱਤੋਂ ਕਿ ਵੇਖੋ ਕਹਿੰਦਾ ਉੱਚਾ ਸੋਚੀਦਾ, ਥੱਲੜਾ ਥੋੜ੍ਹਾ ਨਹੀਂ ਸੋਚੀਦਾ, ਛੋਟਾ ਨਹੀਂ ਸੋਚੀਦਾ। ਮੈਂ ਉਹਨਾਂ ਨੂੰ ਇਹ ਮਿਸਾਲ, ਇਹ ਰਵਾਇਤ ਵੀ ਸੁਣਾਇਆ ਕਰਦਾ ਸਾਂ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਮਸਜਿਦ ਦੇ ਵਿੱਚ ਗਏ ਤੇ ਇੱਕ ਸਹਾਬੀ ਮਿੰਬਰ ਦੇ ਕੋਲ ਬਹਿ ਕੇ ਤੇ ਦੁਆ ਪੇ ਮੰਗਦੇ ਨੇ, ਯਾ ਅੱਲਾ ਮੈਨੂੰ ਜੰਨਤ ਨਸੀਬ ਕਰੀ, ਯਾ ਅੱਲਾ ਮੈਨੂੰ ਜੰਨਤ ਅਤਾ ਕਰ ਦੇ, ਯਾ ਅੱਲਾ ਮੈਨੂੰ ਜੰਨਤ ਅਤਾ ਕਰ ਦੇ। ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਫਰਮਾਨ ਲੱਗੇ ਕਿ ਮੇਰੇ ਸਹਾਬੀ ਤੁਸੀਂ ਜੰਨਤ ਕਿਉਂ ਪੇ ਮੰਗਦੇ ਹੋ, ਅੱਲਾ ਕੋਲੋਂ ਜੰਨਤੁਲ ਫਿਰਦੌਸ ਮੰਗੋ। ਤੇ ਉਹ ਸਹਾਬੀ ਆਖਣ ਲੱਗੇ ਯਾ ਰਸੂਲल्लाह ਸਿਰਫ ਜੰਨਤ ਹੀ ਮਿਲ ਜਾਏ ਤੇ ਬੜੀ ਬਾਤ ਹੈ। ਤੇ ਮੇਰੇ ਹਜ਼ੂਰ ਆਖਣ ਲੱਗੇ ਕਿ ਮੇਰੇ ਸਹਾਬੀ ਉਹਦੀ ਬਾਰਗਾਹ 'ਚ ਕਮੀ ਕਿਸੇ ਚੀਜ਼ ਦੀ ਨਹੀਂ, ਜਦੋਂ ਉਹਦੇ ਕੋਲੋਂ ਮੰਗੀਏ ਤੇ ਫਿਰ ਵੱਡਾ ਮੰਗੀਦਾ, ਚੋਖਾ ਮੰਗੀਦਾ। ਉਹ ਦੇਣ ਤੇ ਆ ਜਾਵੇ ਤੇ ਉਹਨੂੰ ਘਾਟਾ ਕਿਸੇ ਸ਼ੈ ਦਾ ਨਹੀਂ। ਫਿਰ ਮੈਂ ਬੱਚਿਆਂ ਨੂੰ ਆਂਦਾ ਹੁੰਦਾ ਸਾਂ ਕਿ ਤੁਸੀਂ ਵੱਡਾ ਸੋਚੋ, ਉੱਚਾ ਸੋਚੋ, ਇੰਟਰਨੈਸ਼ਨਲ ਲੈਵਲ 'ਤੇ ਸੋਚੋ। ਅੱਜ ਉਹ ਹੀ ਬੱਚੇ ਜਦੋਂ ਉਹ ਮੇਰੇ ਇਸ ਗੱਲ ਦੇ ਉੱਤੇ ਹੱਸਦੇ ਨੇ, ਅੱਜ ਉਹ ਬੱਚੇ ਜਦੋਂ ਇਕੱਠੇ ਬਹਿੰਦੇ ਨੇ ਤੇ ਉਹ ਵੇਖਦੇ ਨਾ ਸਾਰਾ ਉਹ ਹਿਸਾਬ ਕਿਤਾਬ ਮੇਰਾ, ਤੇ ਉਹ ਫਿਰ ਆਪਸ ਦੇ ਵਿੱਚ ਗੱਲਬਾਤ ਕਰਦੇ ਨੇ ਕਿ ਯਾਰ ਉਹ ਵੈਸ ਆਂਦਾ ਹੁੰਦਾ ਸੀ ਕਿ ਜਦੋਂ ਵੀ ਸੋਚੋ ਉੱਚਾ ਸੋਚੋ, ਵੱਡਾ ਸੋਚੋ, ਉਹਦੇ ਕੋਲ ਮੰਗੋ ਤੇ ਉਹਦੇ ਕੋਲ ਮੰਗਦਿਆਂ ਮਤਲਬ ਕਿ ਤੁਸੀਂ ਝਿੱਸੀ ਨਾ ਮਾਰੋ, ਉਹਦੇ ਕੋਲ ਖੁੱਲ੍ਹ ਕੇ ਮੰਗੋ। ਉਹ ਦੇਣ ਤੇ ਆ ਜਾਵੇ, ਉਹ ਅਤਾ ਕਰਨ ਤੇ ਆ ਜਾਵੇ, ਉਹਨੇ ਕੌਣ ਕਹਿਣਾ ਤੇ ਫਾਇਆ ਕੌਣ ਹੋ ਜਾਣ, ਘਾਟਾ ਕਿਸੇ ਸ਼ੈ ਦਾ। ਉਹ ਪਾਕ ਜ਼ਾਤ ਇੱਕ ਐਸੀ ਜ਼ਾਤ ਹੈ, ਉਹ ਤੇ ਆਂਦੀ ਮੇਰੇ ਕੋਲੋਂ ਮੰਗੋ। ਸਰ ਬੰਦਾ ਇਨਸਾਨ ਇੱਕ ਐਸਾ ਹੈ, ਉਹਦੇ ਕੋਲੋਂ ਮੰਗੀਏ ਤੇ ਗੁੱਸੇ ਹੋ ਜਾਂਦਾ। ਅੱਲਾ ਇੱਕ ਐਸੀ ਜ਼ਾਤ ਹੈ, ਉਹਦੇ ਕੋਲੋਂ ਨਾ ਮੰਗੀਏ ਤੇ ਉਹ ਗੁੱਸੇ ਹੋ ਜਾਂਦਾ। ਸੋ ਇਸ ਵਾਸਤੇ ਸਾਨੂੰ ਹਾੜਾ ਉਹਦੇ ਅੱਗੇ ਪਾਉਣਾ ਚਾਹੀਦਾ, ਤਰਲਾ ਉਹਦੇ ਅੱਗੇ ਪਾਉਣਾ ਚਾਹੀਦਾ, ਅਰਜ਼ ਉਹਦੇ, ਰਿਕੁਐਸਟ ਉਹਦੇ ਅੱਗੇ ਕਰਨੀ ਚਾਹੀਦੀ ਹੈ ਕਿ ਜਿੱਥੇ ਪਤਾ ਹੋਵੇ ਕਿ ਇੱਥੋਂ ਕਬੂਲ ਹੋ ਜਾਣੀ। ਤੇ ਉਹ ਇੱਕੋ ਹੀ ਜ਼ਾਤ ਹੈ ਜਿਹਦੀ ਬਾਰਗਾਹ 'ਚ ਘਾਟਾ ਕੋਈ ਨਹੀਂ, ਜਿਹੜਾ ਦੇ ਕੇ ਜਤਲਾਂਦਾ ਨਹੀਂ, ਜਿਹੜਾ ਦੇ ਕੇ ਮਿਹਣੇ ਨਹੀਂ ਮਾਰਦਾ, ਜਿਹੜਾ ਦੇ ਕੇ ਤੇ ਦੁਨੀਆ ਨੂੰ ਸੁਣਾਉਂਦਾ ਨਹੀਂ। ਬਾਬਾ ਜੀ ਆਂਦੇ ਨੇ ਕਿ ਨੇਕੀ ਕਰਕੇ ਤੇ ਜਤਲਾਣ ਦੇ ਨਾਲ ਨੇਕੀ ਦੀ ਨੂਨ ਖਤਮ ਹੋ ਜਾਂਦੀ ਹੈ, ਪਿੱਛੇ ਵੇਖ ਲਓ ਕੀ ਰਹਿ ਜਾਂਦਾ। ਲੱਗੇ ਨੇ ਕੈਮਰੇ, ਦੁਨੀਆ ਸੁਣਦੀ ਹੈ, ਸੁਣੇ। ਨੇਕੀ ਕਰਕੇ ਤੇ ਨੇਕੀ ਨੂੰ ਬਾਰ-ਬਾਰ ਜਤਲਾਈਏ ਤੇ ਨੇਕੀ ਦੀ ਨੂਨ ਖਤਮ ਹੋ ਜਾਂਦੀ ਹੈ, ਪਿੱਛੇ ਸਿਰਫ ਯੱਕੀ ਰਹਿ ਜਾਂਦੀ।